ਅੱਜ ਇੱਕ ਅਪੀਲਸ ਕੋਰਟ ਨੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦਾ ਜੋ ਪ੍ਰੋਗਰਾਮ ਸੀ ਸਟੂਡੈਂਟ ਲੋਨ ਫॉरगिवनेस ਪ੍ਰੋਗਰਾਮ ਜੀ। ਉਹਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਜਿਹੜਾ ਸਟਾਪ ਲਾ ਦਿੱਤਾ ਹੈਗਾ ਆ। ਸੋ ਇਹ ਆਰਡਰ ਜਿਹੜਾ ਆ ਉਹ 8ਵੀਂ 8th ਯੂਐਸ ਸਰਕਟ ਕੋਰਟ ਆਫ ਅਪੀਲਸ ਵੱਲੋਂ ਆਇਆ। ਇਸ ਕੇਸ ਦੇ ਵਿੱਚ 6 ਰਿਪਬਲਿਕਨ ਲੈਡ ਸਟੇਟ ਸੀਗੀਆਂ। ਡਿਸਟ੍ਰਿਕਟ ਕੋਰਟ ਨੇ ਡਿਸਮਿਸ ਕੀਤਾ ਕੇਸ ਜਿੱਦਾਂ ਪਿਛਲੇ ਵੀਕ, ਪਰ ਅਪੀਲ ਕੋਰਟਸ ਨੇ ਇਹ ਕਿਹਾ ਵੀ ਪ੍ਰੀਲਿਮਿਨਰੀ ਇੰਜੰਕਸ਼ਨ ਹਾਲਟਿੰਗ ਦਾ ਪਾਲਿਸੀ, ਸੋ ਇਹ ਚਾਲੂ ਨਹੀਂ ਰਹਿ ਸਕਦਾ ਹੈਗਾ। 22 ਮਿਲੀਅਨ ਲੋਕਾਂ ਨੇ ਆਲਰੇਡੀ ਇਸ ਡੈਬਟ ਰਿਲੀਫ ਦੇ ਲਈ ਸਟੂਡੈਂਟ ਲੋਨ ਨੂੰ ਮਾਫ ਕਰਨ ਦੇ ਲਈ ਅਪਲਾਈ ਕਰ ਦਿੱਤਾ ਹੈ। ਐਪਲੀਕੇਸ਼ਨਾਂ 14 ਅਕਤੂਬਰ ਤੋਂ ਸ਼ੁਰੂ ਹੋਈਆਂ ਸੀ। ਜੀ। ਇਹ ਲਾਸੂਟ ਪਿਛਲੇ ਮਹੀਨੇ ਫਾਈਲ ਕੀਤਾ ਗਿਆ ਸੀ। ਅਕਤੂਬਰ 20 ਨੂੰ ਲੋਅਰ ਕੋਰਟ ਨੇ ਇੱਕ ਨੇ ਡਿਸਮਿਸ ਕਰ ਦਿੱਤਾ ਸੀ ਤੇ ਯੂਐਸ ਦੀ ਸੁਪਰੀਮ ਕੋਰਟ ਦੇ ਜਸਟਿਸ ਐਮੀ ਕੋਨੀ ਵੈਰਟ ਨੇ ਵੀ ਰਿਜੈਕਟ ਕੀਤਾ। ਸੈਪਰੇਟ ਚੈਲੰਜ ਇੱਕ ਹੋਰ ਸੀ ਜੋ ਸਟੂਡੈਂਟ ਲੋਨ ਫॉरगिवनेस ਪ੍ਰੋਗਰਾਮ ਦਾ, ਜੋ ਕਿ ਵਿਸਕੌਨਸਨ ਦੇ ਟੈਕਸ ਪੇਅਰਸ ਲੈ ਕੇ ਆਏ ਸੀ। ਬਾਈਡਨ ਐਡਮਿਨਿਸਟ੍ਰੇਸ਼ਨ ਹੋਰ ਵੀ ਬਹੁਤ ਸਾਰੇ ਲਾਸੂਟਸ ਇਸ ਦੇ ਸਬੰਧ ਦੇ ਵਿੱਚ ਫੇਸ ਕਰ ਰਿਹਾ ਹੈ, ਜਿਹਦੇ ਵਿੱਚ ਐਰੀਜ਼ੋਨਾ ਅਟਾਰਨੀ ਜਨਰਲ ਮਾਰਕ ਵਾਰਨੋਵਿਚ ਤੇ ਹੋਰ ਕੰਜ਼ਰਵੇਟਿਵ ਗਰੁੱਪਸ ਜਿੱਦਾਂ ਕਿ ਜੌਬ ਕ੍ਰੀਏਟਰਸ ਨੈਟਵਰਕ ਫਾਊਂਡੇਸ਼ਨ ਹੈਗੀ ਆ, ਕੈਟੋ ਇੰਸਟੀਚਿਊਟ ਹੈਗੀ ਆ। ਸੋ ਬਹੁਤ ਸਾਰੇ ਲੀਗਲ ਚੈਲੰਜਸ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਲਈ ਹੈਗੇ ਆ। ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਇਹਨਾਂ ਨੂੰ ਲੈ ਕੇ ਕੀ ਪਲਾਨ ਕਰਦਾ ਆ ਉਹ ਆਪਾਂ ਆਉਣ ਵਾਲੇ ਦਿਨਾਂ 'ਚ ਦੇਖਾਂਗੇ, ਪਰ ਇਹ ਅੱਜ ਕੁਝ ਮਿੰਟ ਪਹਿਲਾਂ ਹੀ ਜੋ ਅਪੀਲ ਕੋਰਟ ਆ ਉਸਨੇ ਡਿਸੀਜਨ ਦਿੱਤਾ ਹੈਗਾ। ਅੱਜ ਇੱਕ ਅਪੀਲਸ ਕੋਰਟ ਨੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦਾ ਜੋ ਪ੍ਰੋਗਰਾਮ ਸੀ ਸਟੂਡੈਂਟ ਲੋਨ ਫॉरगिवनेस ਪ੍ਰੋਗਰਾਮ ਉਹਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਜਿਹੜਾ ਸਟਾਪ ਲਾ ਦਿੱਤਾ ਹੈਗਾ ਆ। ਸੋ ਇਹ ਆਰਡਰ ਜਿਹੜਾ ਆ ਉਹ 8ਵੀਂ 8th ਯੂਐਸ ਸਰਕਟ ਕੋਰਟ ਆਫ ਅਪੀਲਸ ਵੱਲੋਂ ਆਇਆ। ਇਸ ਕੇਸ ਦੇ ਵਿੱਚ 6 ਰਿਪਬਲਿਕਨ ਲੈਡ ਸਟੇਟ ਸੀਗੀਆਂ। ਡਿਸਟ੍ਰਿਕਟ ਕੋਰਟ ਨੇ ਡਿਸਮਿਸ ਕੀਤਾ ਕੇਸ ਜਿੱਦਾਂ ਪਿਛਲੇ ਵੀਕ, ਪਰ ਅਪੀਲ ਕੋਰਟਸ ਨੇ ਇਹ ਕਿਹਾ ਵੀ ਪ੍ਰੀਲਿਮਿਨਰੀ ਇੰਜੰਕਸ਼ਨ ਹਾਲਟਿੰਗ ਦਾ ਪਾਲਿਸੀ, ਸੋ ਇਹ ਚਾਲੂ ਨਹੀਂ ਰਹਿ ਸਕਦਾ ਹੈਗਾ। 22 ਮਿਲੀਅਨ ਲੋਕਾਂ ਨੇ ਆਲਰੇਡੀ ਇਸ ਡੈਬਟ ਰਿਲੀਫ ਦੇ ਲਈ ਸਟੂਡੈਂਟ ਲੋਨ ਨੂੰ ਮਾਫ ਕਰਨ ਦੇ ਲਈ ਅਪਲਾਈ ਕਰ ਦਿੱਤਾ ਹੈ। ਐਪਲੀਕੇਸ਼ਨਾਂ 14 ਅਕਤੂਬਰ ਤੋਂ ਸ਼ੁਰੂ ਹੋਈਆਂ ਸੀ। ਇਹ ਲਾਸੂਟ ਪਿਛਲੇ ਮਹੀਨੇ ਫਾਈਲ ਕੀਤਾ ਗਿਆ ਸੀ। ਅਕਤੂਬਰ 20 ਨੂੰ ਲੋਅਰ ਕੋਰਟ ਨੇ ਇੱਕ ਨੇ ਡਿਸਮਿਸ ਕਰ ਦਿੱਤਾ ਸੀ ਤੇ ਯੂਐਸ ਦੀ ਸੁਪਰੀਮ ਕੋਰਟ ਦੇ ਜਸਟਿਸ ਐਮੀ ਕੋਨੀ ਵੈਰਟ ਨੇ ਵੀ ਰਿਜੈਕਟ ਕੀਤਾ। ਸੈਪਰੇਟ ਚੈਲੰਜ ਇੱਕ ਹੋਰ ਸੀ ਜੋ ਸਟੂਡੈਂਟ ਲੋਨ ਫॉरगिवनेस ਪ੍ਰੋਗਰਾਮ ਦਾ, ਜੋ ਕਿ ਵਿਸਕੌਨਸਨ ਦੇ ਟੈਕਸ ਪੇਅਰਸ ਲੈ ਕੇ ਆਏ ਸੀ। ਬਾਈਡਨ ਐਡਮਿਨਿਸਟ੍ਰੇਸ਼ਨ ਹੋਰ ਵੀ ਬਹੁਤ ਸਾਰੇ ਲਾਸੂਟਸ ਇਸ ਦੇ ਸਬੰਧ ਦੇ ਵਿੱਚ ਫੇਸ ਕਰ ਰਿਹਾ ਹੈ, ਜਿਹਦੇ ਵਿੱਚ ਐਰੀਜ਼ੋਨਾ ਅਟਾਰਨੀ ਜਨਰਲ ਮਾਰਕ ਵਾਰਨੋਵਿਚ ਤੇ ਹੋਰ ਕੰਜ਼ਰਵੇਟਿਵ ਗਰੁੱਪਸ ਜਿੱਦਾਂ ਕਿ ਜੌਬ ਕ੍ਰੀਏਟਰਸ ਨੈਟਵਰਕ ਫਾਊਂਡੇਸ਼ਨ ਹੈਗੀ ਆ, ਕੈਟੋ ਇੰਸਟੀਚਿਊਟ ਹੈਗੀ ਆ। ਸੋ ਬਹੁਤ ਸਾਰੇ ਲੀਗਲ ਚੈਲੰਜਸ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਲਈ ਹੈਗੇ ਆ। ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਇਹਨਾਂ ਨੂੰ ਲੈ ਕੇ ਕੀ ਪਲਾਨ ਕਰਦਾ ਆ ਉਹ ਆਪਾਂ ਆਉਣ ਵਾਲੇ ਦਿਨਾਂ 'ਚ ਦੇਖਾਂਗੇ, ਪਰ ਇਹ ਅੱਜ ਕੁਝ ਮਿੰਟ ਪਹਿਲਾਂ ਹੀ ਜੋ ਅਪੀਲ ਕੋਰਟ ਆ ਉਸਨੇ ਡਿਸੀਜਨ ਦਿੱਤਾ ਹੈਗਾ।